ਸਵਾਗਤ ਹੈ ਵਿਊਅਰਸ। ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਵਿੱਚ ਪਹਿਲਾ ਇਸ਼ੂ ਸੀ ਕਿ ਸਾਊਥ ਏਸ਼ੀਆ ਦੇ ਖਿੱਤੇ ਤੇ ਪਰਮਾਣੂ ਖਤਰਾ ਕਿ ਭਾਰਤ ਪਾਕਿਸਤਾਨ ਦਰਮਿਆਨ ਜੰਗ ਅਕਤੂਬਰ ਵਿੱਚ ਹੋਵੇਗੀ। ਸੋ ਇਸ ਉੱਪਰ ਡਾਕਟਰ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਪੇਸ਼ ਕੀਤੇ ਨੇ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਜਾਓ ਅੱਜ ਦਾ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਪਾਰਟ 'ਚ ਵੀ ਇਹ ਗੱਲ ਡਿਸਕਸ ਕੀਤੀ ਹੈ ਕਿ ਜਦੋਂ ਤੁਸੀਂ ਸਭ ਕੁਝ ਬੰਦ ਕਰ ਦਿੰਦੇ ਹੋ, ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਕਰ ਦਿੰਦੇ ਹੋ, ਤੇ ਫਿਰ ਚੱਲ ਕੀ ਰਿਹਾ ਇਸ ਦੇ ਬਾਰੇ ਅਫਵਾਹਾਂ ਵੀ ਹੁੰਦੀਆਂ ਨੇ ਜੀ, ਕਿਆਸ ਰਾਈਆਂ ਵੀ ਹੁੰਦੀਆਂ ਨੇ। ਬਿਲਕੁਲ। ਤੇ ਕਈ ਵਾਰ ਹਕੀਕਤ ਉਹ ਲੋਕਾਂ ਦੀ ਆਵਾਜ਼ ਦੇ ਉੱਤੇ ਚੜ੍ਹ ਕੇ ਲੋਕਾਂ ਦੀਆਂ ਗੱਲਾਂ ਦੇ ਨਾਲ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ, ਪਰ ਉਸ ਦੇ ਵਿੱਚ ਬਹੁਤ ਕੁਝ ਹੋਰ ਵੀ ਸ਼ਾਮਲ ਹੋ ਜਾਂਦਾ ਹੈ। ਹੁਣ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਕਿਵੇਂ ਸਾਊਥ ਏਸ਼ੀਆ ਦੇ ਉੱਤੇ ਨਿਊਕਲੀਅਰ ਬੱਦਲ ਮੰਡਰਾ ਰਹੇ ਨੇ, ਔਰ ਜਿਵੇਂ ਸ਼ੇਖ ਰਸ਼ੀਦ ਉਹਨਾਂ ਦੇ ਰੇਲਵੇ ਮਿਨਿਸਟਰ ਉਹਨਾਂ ਨੇ ਤਾਂ ਅਕਤੂਬਰ ਦੀ ਡੇਟ ਵੀ ਦੇ ਦਿੱਤੀ ਹੈ ਜੀ, ਅਕਤੂਬਰ ਜਾਂ ਨਵੰਬਰ। ਹਾਲਾਂਕਿ ਭਾਰਤੀ ਹਾਕਮਾਂ ਵੱਲੋਂ ਜਿਵੇਂ ਕੁਝ ਦਿਨ ਪਹਿਲਾਂ ਅਸੀਂ PTI ਦੀ ਇਹ ਸਟੋਰੀ ਡਿਸਕਸ ਕੀਤੀ ਸੀ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਅਕਤੂਬਰ ਦੇ ਨੇੜੇ ਤੇੜੇ ਕਸ਼ਮੀਰ ਦੇ ਵਿੱਚ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ, ਔਰ ਉਹਨਾਂ ਦੇ ਮੁਤਾਬਕ ਇਹ ਉਹ ਪੀਰੀਅਡ ਹੁੰਦਾ ਜਦੋਂ ਕਿ ਪਾਕਿਸਤਾਨ ਤੋਂ ਇੱਧਰ ਘੁਸਪੈਠ ਹੋ ਸਕਦੀ ਹੈ। ਤਾਂ ਉਹਨਾਂ ਨੇ ਕਿਹਾ ਸੀ ਜੀ 100 ਹਾਰਡਕੋਰ ਅਫਗਾਨੀ ਜਿਹੜੇ ਨੇ ਉਹਨਾਂ ਨੇ ਰੱਖੇ ਹੋਏ ਨੇ, 25 ਜਿਹੜੇ ਲਸ਼ਕਰੇ ਤੋਇਬਾ ਕੇ ਪਤਾ ਨਹੀਂ ਕਿਹਦੇ ਉਹ ਤਾਂ ਬਾਰਡਰ ਤੇ ਬੈਠੇ ਨੇ। ਜੋ ਹੀ ਸ਼ੁਰੂ ਹੋਏਗੀ ਵਿੰਟਰ ਉਹ ਘੁਸਪੈਠ ਕਰਕੇ ਇੱਧਰ ਆਣਗੇ ਕਸ਼ਮੀਰ 'ਚ, ਔਰ ਇੱਧਰ ਉਹ ਜਿਹੜਾ ਉਹ ਤਬਾਹੀ ਮਚਾਣਗੇ, ਅਫਰਾ ਤਫਰੀ। ਸੋ ਇਹ ਉਹਨਾਂ ਨੇ ਆਲਰੇਡੀ ਜਿਹੜੀ ਕਿ ਲੋਕਾਂ ਦੀ ਸਟਰਗਲ ਸ਼ੁਰੂ ਹੋਣੀ ਹੈ ਜਦੋਂ ਹੀ ਇਹ ਥੋੜੀ ਬਹੁਤ ਪਾਬੰਦੀ ਹਟਦੀ ਹੈ, ਉਹਦੇ ਲਈ ਉਹਨਾਂ ਨੇ ਪਹਿਲਾਂ ਹੀ ਗਰਾਊਂਡ ਤਿਆਰ ਕਰ ਲਈ ਹੋਈ ਹੈ ਕਿ ਜਿਹੜਾ ਇਹ ਪਾਕਿਸਤਾਨ ਨੂੰ ਕਿਵੇਂ ਬਲੇਮ ਕਰਨਾ ਹੈ ਕਿ ਪਾਕਿਸਤਾਨ ਪਾਕਿਸਤਾਨ ਪਾਕਿਸਤਾਨ, ਬਸ ਉਹੀ ਹੈ, ਉਹੀ ਮੰਤਰ ਜਿਹੜਾ ਹੈ। ਉਹਨਾਂ ਨੇ ਮੰਤਰਾਂ ਦਾ ਕਨਸੈਪਟ ਇਹ ਸੀ ਵੀ ਕੀਪ ਔਨ ਰਿਪੀਟਿੰਗ ਸੀ, ਉਹ 'ਚ ਹੀ ਤਾਕਤ ਪੈਦਾ ਹੁੰਦੀ ਹੈ। ਤਾਕਤ ਇਹੀ ਹੁੰਦੀ ਹੈ ਕਿ ਉਹ ਝੂਠ ਤੁਹਾਡਾ ਵਿਕਦਾ ਜਾਂਦਾ। ਹੁਣ ਜਿਹੜੇ ਪ੍ਰਮੁੱਖ ਕਸ਼ਮੀਰ ਦੇ ਲੀਡਰ ਜਿਹੜੇ ਆਜ਼ਾਦੀ ਦੇ ਲਈ ਗੱਲ ਕਰਨ ਵਾਲੇ ਨੇ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ, ਉਹਨਾਂ 'ਚ ਹੁਰੀਅਤ ਕਾਨਫਰੰਸ ਨਾਲ ਸੰਬੰਧਿਤ ਸੈਯਦ ਅਲੀ ਸ਼ਾਹ ਗਿਲਾਨੀ ਜਿਨ੍ਹਾਂ ਨੇ ਕਾਲ ਵੀ ਦਿੱਤੀ ਹੈ ਕਿ ਵੀ ਪੀਸਫੁਲੀ ਜੋ ਹੀ ਹੁੰਦਾ ਹੈ ਇਸ ਦੇ ਖਿਲਾਫ ਜੋ ਇਹਨਾਂ ਨੇ ਕੀਤਾ ਹੈ ਇਤਜ਼ਾਜ਼ ਕਰੋ। ਇਸੇ ਤਰ੍ਹਾਂ ਮੀਰ ਵਾਇਜ਼, ਉਮਰ ਫਾਰੂਕ ਨੇ, ਔਰ ਤੀਸਰੇ ਜਿਨ੍ਹਾਂ ਦਾ ਨਾਂ ਕਿਸੇ ਵੇਲੇ ਜੁਝਾਰੂ ਸਫਾਂ 'ਚ ਵੀ ਰਿਹਾ ਯਾਸਿਨ ਮਲਿਕ। ਹੁਣ ਇਹਨਾਂ ਨੂੰ ਤਾਂ ਡਿਟੇਨ ਕੀਤਾ ਹੀ ਹੋਇਆ ਹੈ। ਈਵਨ ਜਿਹੜੇ ਇਹਨਾਂ ਦੇ ਪ੍ਰੋ ਇੰਡੀਆ ਲਾਈਨ ਦੇ ਸਰਕਾਰੀ ਜਿਹੜਾ ਅਹੁਦੇ ਮਾਨਣ ਵਾਲੇ ਉਹ ਫਾਰੂਕ ਅਬਦੁੱਲਾ ਹੋਏ, ਉਮਰ ਅਬਦੁੱਲਾ ਹੋਏ, ਮਹਿਬੂਬਾ ਮੁਫਤੀ ਹੋਏ, ਉਹ ਵੀ ਬਿਹਾਈਂਡ ਬਾਰ ਨੇ। ਔਰ ਅਸੀਂ ਇਸ ਦੇ ਨਾਲ ਹੀ ਜ਼ਿਕਰ ਕਰਾਂਗੇ ਕਿ ਕਿਵੇਂ ਈਵਨ ਮਹਿਬੂਬਾ ਮੁਫਤੀ ਜਿਹੜੀ ਖੁਦ ਚੀਫ ਮਿਨਿਸਟਰ ਰਹੀ ਹੈ, ਉਹਦੀ ਮਾਂ ਨੂੰ ਆਗਿਆ ਨਹੀਂ ਮਿਲੀ ਕਿ ਉਹ ਕੁਝ ਮਿੰਟਾਂ ਲਈ ਵੀ ਆਪਣੀ ਧੀ ਨੂੰ ਮਿਲ ਸਕੇ। ਔਰ ਇਹ ਸਾਰਾ ਚੱਲ ਹੀ ਰਿਹਾ। ਲੇਕਿਨ ਜਿਹੜਾ ਅੱਜ ਬੜਾ ਸੀਰੀਅਸ ਇਲਜ਼ਾਮ ਯਾਸਿਨ ਮਲਿਕ ਜਿਹੜੇ ਡਿਟੇਨ ਕੀਤੇ ਹੋਏ ਨੇ, ਉਹਨਾਂ ਦੀ ਵਾਈਫ ਹੈ ਮਿਸ਼ਾਲ ਮਲਿਕ, ਜੇ ਮੈਂ ਗਲਤ ਨਾ ਹੋਵਾਂ ਤੇ ਇਹ ਬੀਬੀ ਪਾਕਿਸਤਾਨੀ ਸਿਟੀਜ਼ਨ ਹੈ। ਔਰ ਜਦੋਂ ਇਹਨਾਂ ਦਾ ਵਿਆਹ ਵੀ ਹੋਇਆ ਉਦੋਂ ਕਾਫੀ ਖਬਰਾਂ ਇੰਟਰਨੈਸ਼ਨਲ ਮੀਡੀਆ 'ਚ ਔਰ ਇਹ ਸਾਰੀਆਂ ਸੀ। ਹੁਣ ਮਿਸ਼ਾਲ ਮਲਿਕ ਜਿਨ੍ਹਾਂ ਦੇ ਹਸਬੈਂਡ ਯਾਸਿਨ ਮਲਿਕ ਹਿਰਾਸਤ ਦੇ ਵਿੱਚ ਨੇ, ਔਰ ਪਿਛਲੇ ਕੁਝ ਦਿਨ ਪਹਿਲਾਂ ਹੀ ਸੀ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈ, ਉਹ ਬਿਮਾਰ ਨੇ ਸਖਤ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਭਾਰਤ ਦੀ ਫੌਜ ਕਸ਼ਮੀਰ ਦੇ ਵਿੱਚ ਕੈਮੀਕਲ ਵੈਪਨ ਯੂਜ਼ ਕਰ ਰਹੀ ਹੈ, ਕੈਮੀਕਲ ਹਥਿਆਰ ਇਸਤੇਮਾਲ ਕਰ ਰਹੀ ਹੈ। ਹੁਣ ਸਾਡੇ ਕੋਲ ਤਾਂ ਕੋਈ ਇਸ ਕਿਸਮ ਦਾ ਹੋਰ ਜ਼ਰੀਆ ਨਹੀਂ ਹੈ ਕਿ ਵੀ ਅਸੀਂ ਇਸ ਨੂੰ ਕਨਫਰਮ ਕਰ ਸਕੀਏ, ਪਰ ਇੱਕ ਗੱਲ ਇਸ ਚੋਂ ਜਿਹੜੀ ਸਾਫ਼ ਹੁੰਦੀ ਹੈ ਕਿ ਜੋ ਉੱਥੇ ਬੰਦ ਕੀਤਾ ਹੋਇਆ ਸਭ ਕੁਝ, ਉਸ ਚੋਂ ਫਿਰ ਇਸ ਕਿਸਮ ਦੀਆਂ ਖਬਰਾਂ ਹੀ ਜਨਮ ਲੈਂਦੀਆਂ ਨੇ। ਬਾਕੀ ਭਾਰਤ ਇਸਤੇਮਾਲ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਉਹ ਕਰ ਸਕਦਾ ਹੈ। ਜੇ ਅਸੀਂ ਈਵਨ ਕੈਮੀਕਲ ਵੈਪਨਸ ਦੇ ਇਸਤੇਮਾਲ ਦੀ ਗੱਲ ਵੱਲ ਧਿਆਨ ਦਈਏ ਪਿਛਲੇ ਜਿਹੜਾ ਕੁਝ ਦਹਾਕਿਆਂ ਦੇ ਵਿੱਚ, ਤੇ ਇਸ ਦਾ ਇਸਤੇਮਾਲ ਬੇਸ਼ੱਕ ਸੀਰੀਆ ਨੂੰ ਇਹਨਾਂ ਨੇ ਬਲੇਮ ਕੀਤਾ, ਜਿਹੜਾ ਸੀਰੀਆ ਨੇ ਰਸ਼ੀਆ ਨੇ ਹਮੇਸ਼ਾ ਡਿਨਾਈ ਕੀਤਾ, ਪਰ ਉਹ ਡਿਕਟੇਟਰ ਜਿਹੜਾ ਇਹਨਾਂ ਨੇ ਪਾਲਿਆ ਅਮਰੀਕਾ ਨੇ ਔਰ ਫਿਰ ਖੁਦ ਹੀ ਡਿਸਟਰੋਏ ਕੀਤਾ ਸਦਾਮ ਹੁਸੈਨ, ਉਹਨੇ ਇਹ ਕੈਮੀਕਲ ਵੈਪਨ ਜਦੋਂ ਅਮਰੀਕਾ ਦੀ ਜਿਹੜਾ ਝੋਲੀ ਦੇ ਵਿੱਚ ਸੀ 2 ਵਾਰ ਇਸਤੇਮਾਲ ਕੀਤੇ।
ਉਹਦੇ 'ਚ ਉਹਨੇ ਜਿਹੜੇ ਕੁਰਦ ਇਰਾਕ ਦੇ ਵਿੱਚ ਜਿਹੜਾ ਅੱਜ ਨਾਰਦਰਨ ਕੁਰਦਿਸਤਾਨ ਹੈ ਜੀ ਉਹਨਾਂ ਦੀ ਜਦੋਂ ਇਹਨਾਂ ਦੀ ਇਰਾਕੀ ਫੌਜਾਂ ਦੇ ਨਾਲ ਲੜਾਈ ਚੱਲ ਰਹੀ ਸੀ ਤੇ ਉਹਨਾਂ ਕੁਰਦਾਂ ਦੇ ਖਿਲਾਫ ਕੈਮੀਕਲ ਵੈਪਨ ਸਦਾਮ ਹੁਸੈਨ ਨੇ ਯੂਜ਼ ਕੀਤੇ। ਫਿਰ 1979 ਚ ਜਦੋਂ ਆਇਤੁੱਲਾ ਖਮੀਨੀ ਬਾਹਰੋਂ 18 ਸਾਲ ਉਹ ਫਰਾਂਸ 'ਚ ਵੀ ਰਿਹਾ, ਦੂਜੀਆਂ ਥਾਵਾਂ ਤੇ ਵੀ ਰਿਹਾ, ਉਹ ਜਾ ਕੇ ਉਹਨੇ ਸ਼ਾਹ ਫਿਰਾਨ ਦਾ ਤਖਤਾ ਪਲਟਿਆ ਔਰ ਉਹ ਇੱਕ ਆਵਾਜ਼ ਬਣ ਕੇ ਉੱਭਰਿਆ। ਇਸਲਾਮਿਕ ਸੰਸਾਰ ਦੇ ਵਿੱਚ ਵੀ ਹੋਇਆ ਜੀ ਸਾਨੂੰ ਕੋਈ ਲੀਡਰ ਮਿਲਿਆ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਆਬਵੀਅਸਲੀ ਉਹ ਇੱਕ ਜਿਹੜਾ ਇਮਾਨਦਾਰ ਔਰ ਸਾਡਾ ਕੋਈ ਹਰ ਚੀਜ਼ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਪਰ ਮੈਂ ਇੱਕ ਲੀਡਰਸ਼ਿਪ ਦੇ ਪਰਸਪੈਕਟਿਵ ਤੋਂ ਗੱਲ ਕਰਦਾ ਹਾਂ ਕਿ ਅੱਜ ਭਾਰਤ ਦੇ ਵਿੱਚ 200 ਮਿਲੀਅਨ ਮੁਸਲਮਾਨ ਕਿਉਂ ਬੇਜ਼ੁਬਾਨ ਹੋ ਗਏ। ਬਿਲਕੁਲ, ਕਿਉਂਕਿ ਉਹਨਾਂ ਦੀ ਆਵਾਜ਼ ਵਾਲਾ ਕੋਈ ਲੀਡਰ ਨਹੀਂ, ਉਹ ਬੰਦਾ ਨਹੀਂ ਹੈ, ਉਹ ਡਰੇ ਹੋਏ ਨੇ, ਦੁਬਕੇ ਹੋਏ ਨੇ। ਇਹੀ ਹਾਲ ਜੇ ਅਸੀਂ ਅੱਜ ਪੰਜਾਬ ਵਿਚਲੀ ਸਿੱਖ ਕੌਮ ਦਾ ਵੀ ਦੇਖੀਏ ਕਿ ਉਹ ਜਿਹੜਾ ਕਿ ਆਰਟੀਕੂਲੇਟ ਹੀ ਨਾ ਕਰ ਸਕੇ, ਜਿਹੜਾ ਲੜਨ ਮਰਨ ਦੇ ਲਈ ਵੀ ਤਿਆਰ ਹੋਣ। ਸੰਤ ਭਿੰਡਰਾਂ ਵਾਲੇ ਕਿਉਂ ਸਾਡੀਆਂ ਯਾਦਾਂ 'ਚ ਹਮੇਸ਼ਾ ਰਹਿੰਦੇ ਨੇ? ਕਿਉਂਕਿ ਸਭ ਤੋਂ ਪਹਿਲਾਂ ਕਿਸੇ ਵੀ ਲੀਡਰ ਦੀ ਗੱਲ ਜਿਹੜੀ ਹੈ ਉਸ ਦੀ ਆਪਣੀ ਕਨਵਿਕਸ਼ਨ ਦੇ ਨਾਲ ਹੁੰਦੀ ਹੈ। ਜਦੋਂ ਸੰਤ ਭਿੰਡਰਾਂ ਵਾਲੇ ਕਹਿੰਦੇ ਸਨ ਸਰੀਰਕ ਮੌਤ ਤੋਂ ਮੈਂ ਨਹੀਂ ਡਰਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ, ਜਾਂ ਸਰੀਰਕ ਮੌਤ ਦਾ ਕੋਈ ਜਿਹੜੀ ਹੈ ਉਹ ਮੌਤ ਨਹੀਂ ਹੁੰਦੀ। ਹੁਣ ਇਹ ਗੱਲ ਜ਼ਾਹਰ ਕਰਦੀ ਹੈ ਕਿ ਭਾਈ ਉਹ ਜ਼ਮੀਰ ਵਾਲੇ ਸਨ ਔਰ ਉਹਨਾਂ ਨੂੰ ਮਰਨ ਦੀ ਕੋਈ ਪਰਵਾਹ ਨਹੀਂ ਸੀ। ਫਿਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਲੋਕਾਂ 'ਚ ਆਪਣੀ ਕੌਮ ਨੂੰ ਸਮਝਾਈ ਕਿ ਜੇ ਗੈਰਤ ਨਾਲ ਜਿਉਣਾ ਤੇ ਲੜਨਾ ਪਵੇਗਾ, ਕਿ ਵੀ ਇਹ ਕਨਫਲਿਕਟ ਤੋਂ ਨਾ ਦੌੜੋ, ਕਿ ਵੀ ਤੁਸੀਂ ਇਹ ਸਮਝੋ ਕਿ ਅਕਾਲੀਆਂ ਵਾਂਗ ਮੋਰਚਿਆਂ 'ਚ ਗਏ, ਗ੍ਰਿਫਤਾਰੀ ਹੋਈ, ਜੇਲ੍ਹਾਂ 'ਚ ਆਏ, ਛੱਡਤੇ, ਇਹਦੇ ਨਾਲ ਤੁਹਾਨੂੰ ਹਾਸਲ ਹੋਏਗਾ ਕੁਛ। ਇਹ ਬਥੇਰਾ ਹੋ ਗਿਆ। ਉਹ ਤਾਂ ਲਾਈਟਰ ਵੇਨ 'ਚ, ਕਿਉਂਕਿ ਅਮਨ ਨੂੰ ਸ਼ਾਂਤੀ ਕਹਿੰਦੇ ਨੇ ਪੰਜਾਬੀ 'ਚ, ਔਰ ਵੈਸੇ ਵੀ ਬਹੁਤ ਵਾਰੀ ਹਿੰਦੂ ਕੁੜੀਆਂ ਦੇ ਨਾਂ ਸ਼ਾਂਤੀ ਹੁੰਦੇ ਨੇ, ਤੇ ਉਹ ਕਿਉਂਕਿ 82-83 'ਚ ਉਹਨਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਤੇ 47 ਦੀ ਤੋਂ ਬਾਅਦ ਅਕਾਲੀਆਂ ਦੀ ਸਟ੍ਰੈਟਜੀ 35-36 ਸਾਲ ਉਹ ਸ਼ਾਂਤਮਈ ਮੋਰਚੇ ਹੀ ਲਾਉਂਦੇ ਸੀ। ਤੇ ਉਹ ਸਗੋਂ ਲਾਈਟਰ ਅੰਦਾਜ਼ ਕਹਿੰਦੇ ਸੀ, ਕਹਿੰਦੇ ਸ਼ਾਂਤੀ 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 ਕਰਦੇ ਹੋ, ਇਹ ਤੁਹਾਡੀ ਸ਼ਾਂਤੀ ਜਿਹੜੀ ਆ ਉਹ 33-34 ਸਾਲਾਂ ਦੀ ਹੋ ਗਈ, ਇਹਨੂੰ ਕੁਆਰੀ ਰਹਿਣ ਦੇਣਾ, ਇਹਨੂੰ ਵਿਆਹੋ ਵੀ ਹੁਣ ਵੀ ਇਹ ਹੁਣ ਸ਼ਾਂਤੀ ਸ਼ੁੰਤੀ ਵਾਲੀ ਨੇ, ਇਹਨੂੰ ਇਹ ਵਿਆਹੋ, ਇਹਨੂੰ ਵੀ ਇਹ ਕੁਆਰੀ ਰੱਖਣੀ ਹੈ। ਸੋ ਉਹ ਇਸ ਨਤੀਜੇ ਤੇ ਪਹੁੰਚ ਗਏ ਸੀ ਕਿ ਭਾਈ ਨਹੀਂ ਹੁਣ ਇਹ ਨੁਕਸਾਨ ਤਾਂ ਹੋਏਗਾ, ਲੇਕਿਨ ਇਹਦੇ ਚੋਂ ਹੀ ਗੈਰਤ ਕੌਮਾਂ ਦੀ ਜਾਗਦੀ ਹੈ ਜਦੋਂ ਤੁਸੀਂ ਟੱਕਰ ਦੇ ਰਸਤੇ ਤੇ ਨਿਕਲਦੇ ਹੋ। ਸੋ ਕੁੱਲ ਮਿਲਾ ਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਿ ਆਪਣੇ ਹੱਕਾਂ ਲਈ ਖਲੋਣ ਵਾਲੇ ਨੇ, ਔਰ ਦੂਜੇ ਪਾਸੇ ਉਹ ਹੁੰਦੇ ਨੇ ਜਿਹੜੇ ਜ਼ਮੀਰ ਫਰੋਸ਼ ਹੁੰਦੇ ਨੇ। ਉਹਨਾਂ ਦੀ ਕੁਝ ਲੋਕ ਡਰ ਕਰਕੇ ਚੁੱਪ ਹੁੰਦੇ ਨੇ, ਉਹ ਵੀ ਸਮਝ ਆ ਸਕਦਾ, ਪਰ ਕੁਝ ਜਿਹੜੇ ਨੇ ਉਹ ਆਪਣੀ ਜ਼ਮੀਰ ਵੇਚਦੇ ਨੇ। ਔਰ ਇਹ ਬੀਬੀ ਨੇ ਜਿਸ ਅੰਦਾਜ਼ ਦੇ ਵਿੱਚ ਇਹ ਗੱਲ ਕੀਤੀ ਇਹ ਦੱਸਦੀ ਹੈ। ਔਰ ਜਦੋਂ ਅਸੀਂ ਖਮੀਨੀ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਸਦਾਮ ਹੁਸੈਨ ਨੇ, ਔਰ ਅਮਰੀਕਾ ਦੀ ਉਹ ਬਿਲਕੁਲ ਗ੍ਰਿਪ ਦੇ ਵਿੱਚ ਸੀ, ਰਾਦਰ ਉਹਨਾਂ ਨੂੰ ਹੀ ਖੁਸ਼ ਕਰ ਰਿਹਾ ਸੀ। ਸਦਾਮ ਹੁਸੈਨ ਤੋਂ ਉਹਨਾਂ ਨੇ ਈਰਾਨ ਦੇ ਖਿਲਾਫ ਜਿਹੜਾ ਉਹ ਲੜਾਈ ਸ਼ੁਰੂ ਕਰਵਾ ਦਿੱਤੀ, ਕੋਈ ਉਹਦਾ ਰੀਜ਼ਨ ਨਹੀਂ ਸੀ। ਮਤਲਬ ਇਹ ਸੀ ਕਿ ਜਿਹੜਾ ਖਮੀਨੀ ਜਾਂ ਈਰਾਨ ਜਿਹੜਾ ਪਾਵਰਫੁਲ ਬਣ ਕੇ ਉੱਭਰ ਰਿਹਾ ਹੈ ਔਰ ਸਾਰੇ ਇਸਲਾਮਿਕ ਮੁਲਕਾਂ ਦੀ ਆਵਾਜ਼ ਬਣ ਸਕਦਾ ਹੈ, ਇਹਨੂੰ ਕਾਰਨਰ ਕਰੋ। ਔਰ ਉਹ ਈਰਾਨ ਇਰਾਕ ਭੇੜ ਸ਼ੁਰੂ ਹੋ ਗਈ। 8 ਸਾਲ ਜਾਂ 8.5 ਸਾਲ ਉਹ ਲੜਾਈ ਚੱਲੀ, ਲੱਖਾਂ ਈਰਾਨੀ ਮਾਰੇ ਗਏ, ਇਰਾਕੀ ਮਾਰੇ ਗਏ, ਔਰ ਉਸ ਲੜਾਈ ਦੇ ਵਿੱਚ ਫਾਈਨਲ ਸਟੇਜ ਦੇ ਉੱਤੇ ਸਦਾਮ ਹੁਸੈਨ ਨੇ ਕੈਮੀਕਲ ਵੈਪਨ ਇਸਤੇਮਾਲ ਕੀਤੇ। ਹੁਣ ਜਿਹੜਾ ਅਮਰੀਕਾ ਦੁਨੀਆ ਭਰ ਦੇ ਅੱਗੇ ਉਹ ਡੰਡਾ ਲੈ ਕੇ ਖੜਾ ਹੈ, ਪੁਲਿਸਮੈਨ ਬਣਿਆ ਹੋਇਆ ਕਿ ਉਹ ਨਿਊਕਲੀਅਰ ਨਹੀਂ ਹੈ ਔਰ ਈਰਾਨ ਇਹ ਨਹੀਂ ਕਰ ਸਕਦਾ, ਕਿਊਬਾ ਇਹ ਤੇ ਵੈਨਜ਼ੂਏਲਾ ਇਹ ਸਾਰੇ ਸਾਨੂੰ ਪਤਾ ਹੀ ਹੈ ਵੀ ਕੀ ਹੈ, ਜਿਹਨੂੰ ਆਪ ਹੀ ਕਹਿੰਦੇ ਸੀ ਕਿ ਆਪੂ ਬਣਿਆ ਪੁਲਿਸਮੈਨ। ਹੁਣ ਉਹਦੀ ਦੇਖ ਰੇਖ ਥੱਲੇ ਤਾਂ ਕੈਮੀਕਲ ਵੈਪਨ ਇਸਤੇਮਾਲ ਹੋਏ। ਹੁਣ ਅੱਜ ਜਦੋਂ ਇਹ ਚਾਰਜ ਜਾਂ ਇਹ ਇਲਜ਼ਾਮ, ਅਜੇ ਤੱਕ ਇਹ ਇਲਜ਼ਾਮ ਹੈ, ਕਸ਼ਮੀਰ ਦੇ ਉੱਤੇ ਹੋ ਰਿਹਾ ਹੈ, ਔਰ ਕਿਉਂਕਿ ਮੋਦੀ ਇਸ ਵੇਲੇ ਇਹਨਾਂ ਦਾ ਡਾਰਲਿੰਗ ਬਣਿਆ ਹੋਇਆ ਤੇ ਇਹਨਾਂ ਨੂੰ ਨਜ਼ਰ ਨਹੀਂ ਅਜੇ। ਹੁਣ ਟਰੰਪ ਉੱਥੇ ਕਹਿੰਦੇ ਨੇ ਫਰਾਂਸ 'ਚ ਕਿ ਜੀ ਮੋਦੀ ਮੈਨੂੰ ਕਹਿੰਦਾ ਕਿ ਉੱਥੇ ਬਿਲਕੁਲ ਹਾਲਾਤ ਹੁਣ ਜਿਹੜੇ ਨੇ ਕਾਬੂ ਹੇਠ ਨੇ। ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀਆਂ ਇਨਵੈਸਟੀਗੇਟਿਵ ਏਜੰਸੀਆਂ ਜਾਂ ਆਪਣੀਆਂ ਐਮਬੈਸੀਆਂ ਜਾਂ ਆਪਣੀਆਂ ਨਿਊਜ਼ ਏਜੰਸੀਆਂ ਜਾਂ ਤੁਹਾਡੀਆਂ ਜਿਹੜੀਆਂ ਸੀਕ੍ਰੇਟ ਏਜੰਸੀਜ਼ ਨੇ ਤੁਹਾਨੂੰ ਰਿਪੋਰਟ ਦਿੱਤੀ ਹੋਏਗੀ, ਉਹਦੇ ਤੇ ਤੁਸੀਂ ਇਤਬਾਰ ਨਹੀਂ ਕਰਨਾ ਚਾਹੁੰਦੇ। ਇਹ ਨਹੀਂ ਵੀ ਤੁਹਾਨੂੰ ਪਤਾ ਨਹੀਂ ਹੈ ਠੀਕ ਕੀ ਹੈ, ਤੁਹਾਡੇ ਹਿੱਤ ਤੁਹਾਨੂੰ ਉਹਦੇ ਨਾਲ ਜੋੜਦੇ ਨੇ
ਤੇ ਫਿਰ ਜੇ ਇੱਥੋਂ ਤੱਕ ਗੱਲ ਚਲੀ ਜਾਂਦੀ ਹੈ, ਇਹੋ ਜਿਹਾ ਕੁਝ ਤਾਂ ਸਦਾਮ ਹੁਸੈਨ ਨੂੰ ਵੀ ਬਿਲਟ ਕੀਤਾ ਸੀ ਉਹਨਾਂ ਨੇ। ਬਿਲਕੁਲ। ਔਰ ਇਹ ਖੁਦ ਵੀ ਦੇਖ ਸਕਦੇ ਨੇ, ਜੇ ਹੁਣ ਇੰਨੀ ਕ੍ਰੈਡੀਬਿਲਿਟੀ ਦੀ ਮੋਦੀ ਦੀ ਹੈ ਤੇ ਫਿਰ ਇਹਨਾਂ ਨੂੰ ਪੁੱਛ ਸਕਦਾ ਕੋਈ ਵੀ ਕਿ ਜੀ ਤੁਸੀਂ ਅਮਰੀਕਾ ਨੇ, ਤੁਸੀਂ ਦੱਸੋਗੇ ਵੀ 2002 ਤੋਂ 2014 ਤੱਕ 12 ਸਾਲ ਤੁਸੀਂ ਵੀਜ਼ਾ ਕਿਉਂ ਨਹੀਂ ਸੀ ਦਿੱਤਾ ਜੀ ਇਸ ਗੁਜਰਾਤ ਦੇ ਮੁੱਖ ਮੰਤਰੀ ਨੂੰ? ਤੁਸੀਂ ਇਹ ਦੱਸ ਸਕਦੇ ਹੋ ਕਿ ਵੀ ਤੁਹਾਡਾ ਜਿਹੜਾ ਗਵਰਨਮੈਂਟ ਸੈਮਾਈ ਗਵਰਨਮੈਂਟ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹਨੂੰ ਅੱਜ ਤੱਕ ਵੀ ਵੀਜ਼ਾ ਇੰਡੀਆ ਦਾ ਨਹੀਂ ਦਿੱਤਾ ਜਾਂਦਾ ਹੈ ਤੇ ਉਹਦਾ ਕੀ ਕਾਰਨ ਹੈ ਜੀ? ਸੋ ਜੇ ਗੱਲ ਸੱਚ ਦੀ ਕਰੀਏ, ਹਾਲਾਂਕਿ ਸਾਡੇ ਕੁਝ ਜਿਹੜੇ ਸੁਹਿਰਦ ਸਾਡੇ ਅਮਰੀਕੀ ਦੋਸਤ ਨੇ ਉਹ ਮੈਨੂੰ ਕਈ ਵਾਰ ਸਲਾਹ ਵੀ ਦੇ ਹਟੇ ਨੇ ਕਿ ਜੇ ਤੁਸੀਂ ਇਹ ਅਮਰੀਕਾ ਘੱਟ ਕਰਿਆ ਕਰੋ, ਇਹ ਤੁਹਾਡੇ ਮਗਰ ਪੈ ਜਾਣਾ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਫਿਰ ਜੇ ਹੁਣ ਤੁਰੇ ਹੀ ਹੈ ਇਸ ਪਾਸੇ ਤੇ ਘੱਟੋ ਘੱਟ ਸੱਚ ਨੂੰ ਸੱਚ ਕਹਿਣਾ ਬਣਦਾ ਹੈ ਕਿ ਜੇ ਜੋ ਅੱਜ ਕਸ਼ਮੀਰ ਦੇ ਵਿੱਚ 80 ਲੱਖ ਲੋਕ ਤਾੜੇ ਹੋਏ ਨੇ, ਔਰ ਇਹੀ ਕੁਛ ਜਦੋਂ ਅਸੀਂ ਰਵਾਂਡਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਮੈਨੂੰ ਯਾਦ ਹੈ ਇੱਥੇ ਫੋਰਡਮ ਯੂਨੀਵਰਸਿਟੀ 'ਚ ਇੱਕ ਆਰਮੀਨੀਅਨ ਹੈ, ਡਾਕਟਰ ਐਨੀ ਖਲਾਈਜ਼ਰ ਜੀ, ਔਰ ਇਹ ਅੱਜ ਤੋਂ 12 ਸਾਲ ਪਹਿਲਾਂ ਦੀ ਗੱਲ ਹੋਏਗੀ। ਉਹਨਾਂ ਨੇ 2-3 ਜਿਹੜੇ ਨੇ ਵੌਇਸਿਸ ਫਾਰ ਫਰੀडम ਆਰਗੇਨਾਈਜੇਸ਼ਨ ਨਾਲ ਕੋਲੈਬੋਰੇਟ ਕੀਤਾ ਤਾਂ ਉਹਨਾਂ ਨੇ ਸੈਮੀਨਾਰ ਰੱਖੇ। ਫੋਰਡਮ ਪ੍ਰੋਮੀਨੈਂਟ ਯੂਨੀਵਰਸਿਟੀ ਹੈ ਨਿਊਯਾਰਕ ਦੀ, ਮੈਂ ਵਾਸ਼ਿੰਗਟਨ ਤੋਂ ਆਇਆ, ਮੈਨੂੰ ਵੀ ਉਹਨਾਂ ਨੇ ਬੋਲਣ ਲਈ ਸੱਦਿਆ ਹੋਇਆ ਸੀ ਸਿੱਖ ਜੈਨੋਸਾਈਡ ਦੇ ਥੱਲੇ, ਔਰ ਉਹਦੇ 'ਚ ਉਹਨਾਂ ਨੇ ਜਿੱਥੇ ਹੋਲੋਕਾਸਟ ਨਾਲ ਸੰਬੰਧਿਤ ਯਹੂਦੀਆਂ ਦੀ ਸਪੀਕਰ ਸੀ, ਰਵਾਂਡਾ ਦਾ ਯੂਨਾਈਟਿਡ ਨੇਸ਼ਨ ਜਿਹੜਾ ਐਂਬੈਸਡਰ ਹੈ ਉਹ ਵੀ ਸੀ, ਔਰ ਇੱਕ ਦੋ ਹੋਰ ਉਹਨਾਂ ਦੇ ਜਿਹੜੇ ਐਬੋਰੀਜਨਲਸ ਨੇ ਜਾਂ ਨੇਟਿਵ ਅਮਰੀਕਨਸ ਨੇ ਉਹਨਾਂ ਦੇ ਵੀ ਜੈਨੋਸਾਈਡ ਦੇ ਉੱਤੇ ਉਹਨਾਂ ਨੇ ਸੱਦਿਆ ਹੋਇਆ ਸੀ ਇਸ ਤਰੀਕੇ ਨਾਲ। ਤਾਂ ਰਵਾਂਡਨ ਐਂਬੈਸਡਰ ਮੇਰੇ ਨਾਲ ਵਾਲੇ ਪੈਨਲ 'ਚ ਹੀ ਸੀ ਤੇ ਉਹਨੂੰ ਮੈਂ ਪੁੱਛਿਆ, ਕਿਉਂਕਿ ਰਵਾਂਡਾ 'ਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ 100 ਦਿਨ ਦੇ ਵਿੱਚ 8 ਲੱਖ ਲੋਕ ਮਾਰ ਦਿੱਤੇ ਗਏ ਸੀ। ਉਹ ਦੋ ਹਾਲਾਂਕਿ ਕਬੀਲਿਆਂ ਦੀ ਲੜਾਈ ਤੁਤਸੀ ਤੇ ਹੁਤਸੀ ਇੱਕ ਦੂਜੇ ਤੋਂ ਫੀਅਰ ਸੀ, ਲੇਕਿਨ ਦੁਨੀਆ ਚੁੱਪ ਕਰਕੇ ਦੇਖਦੀ ਰਹੀ। ਉਦੋਂ ਸਾਰਾ ਵੈਸਟਰਨ ਵਰਲਡ ਉੱਥੇ ਹੀ। ਸੋ ਇਹ ਕਹਿਣਾ ਜਾਏ ਕਿ ਜੀ ਕਿਤੇ ਕੁਝ ਹੋ ਗਿਆ ਤਾਂ ਇਹ ਹਾਂ ਉੱਥੇ ਇੰਡੀਆ ਪਾਕਿਸਤਾਨ ਦਾ ਇਹਨਾਂ ਨੂੰ ਇਸ ਲਈ ਫਿਕਰ ਸ਼ਾਇਦ ਸ਼ੁਰੂ ਹੋ ਜਾਏ ਕਿਉਂਕਿ ਨਿਊਕਲੀਅਰ ਹੋਏਗਾ, ਇਹ ਵੀ ਪ੍ਰਭਾਵਿਤ ਹੋਣਗੇ। ਅਦਰਵਾਈਜ਼ ਮਿਲੀਅਨ ਮਰ ਜਾਣ, ਇੱਥੇ ਮਰ ਜਾਣ, ਤੇ ਇਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ। ਸੋ ਉਹ ਇੱਕ ਰਵਾਂਡਾ ਦੀ ਤਲਵਾਰ ਸਿਰ ਦੇ ਉੱਤੇ ਲਟਕ ਰਹੀ ਸੀ, ਔਰ ਬਦਨਾਮੀ ਸੀ ਇਹਨਾਂ ਦੀ, ਜਿਹਨੇ ਇਹਨਾਂ ਨੂੰ ਫੋਰਸ ਕੀਤਾ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਕਿ ਇਹਨਾਂ ਨੇ ਬੋਸਨੀਆ ਦੇ ਵਿੱਚ, ਬੋਸਨੀਆ ਹਰਜ਼ੇਗੋਵੀਨਾ 'ਚ ਜਿੱਥੇ ਕਿੰਨਾ ਚਿਰ 300 ਡੇਜ਼ ਕਿ ਪਤਾ ਨਹੀਂ ਕਿੰਨੇ ਡੇ ਜਿਹੜੀ ਸਾਰਾਯੇਵੋ ਦੀ ਕੈਪੀਟਲ ਹੈ ਉਹ ਅੰਡਰ ਸੀਜ ਸੀ ਔਰ ਮਾਰ ਰਹੇ ਸੀ। ਜੋ ਸਰਬ ਉੱਥੇ ਜ਼ੁਲਮ ਕਰ ਰਹੇ ਸੀ ਬੋਸਨੀਅਨਸ ਦੇ ਉੱਤੇ, ਔਰਤਾਂ ਨਾਲ ਕਰ ਰਹੇ ਸੀ। ਬਾਹਰ 'ਚ ਇੰਟਰਨੈਸ਼ਨਲ ਜਿਹੜਾ ਕ੍ਰਿਮੀਨਲ ਕੋਰਟ ਹੈ ਉਹਨਾਂ ਨੇ ਉਹ ਜਿਹੜਾ ਉਹਨਾਂ ਦਾ ਮਿਲੋਸੋਵਿਚ ਸੀ ਉਹਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ, ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਗੱਲ ਜੇ ਨਹੀਂ ਵੀ ਵਰਤੇ ਇੰਡੀਆ ਨੇ ਤੇ ਉਹ ਵਰਤ ਸਕਦਾ, ਕਿਉਂਕਿ ਆਲਰੇਡੀ ਇਹਨਾਂ ਦੀ ਜਿਹੜੀ ਹੈ ਪੈਟਰਨਾਈਜੇਸ਼ਨ ਦੇ ਥੱਲੇ ਸਦਾਮ ਹੁਸੈਨ ਨੇ ਇਹ ਕੰਮ ਕੀਤਾ ਹੋਇਆ। ਬਾਕੀ ਜਿਹੜੀ ਹੈ ਯਾਸਿਨ ਮਲਕ ਦੀ ਉਹਨਾਂ ਨੇ ਕੁੱਲ ਮਿਲਾ ਕੇ ਕਿਹਾ ਵੀ 18 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਔਰ ਫੂਡ ਮੈਡੀਸਨ ਕੁਝ ਵੀ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਹੈ। ਛੋਟੇ ਬੱਚਿਆਂ ਨੂੰ ਕਿਡਨੈਪ ਕੀਤਾ ਜਾ ਰਿਹਾ ਉਸ ਆਕੂਪਾਈਡ ਵੈਲੀ ਚੋਂ, ਔਰ ਇਹ ਉਹਨਾਂ ਨੇ ਕਸ਼ਮੀਰੀ ਉਹਨਾਂ ਦੇ ਲਈ ਕੋਈ ਮੈਟਰ ਨਹੀਂ ਕਰਦੇ, ਔਰ UN ਸਿਕਿਉਰਿਟੀ ਕਾਉਂਸਲ ਨੂੰ ਵੀ ਕਿਹਾ ਵੀ ਤੁਸੀਂ ਕੋਈ ਰੋਲ ਪਲੇ ਨਹੀਂ ਕਰ ਰਹੇ। ਔਰ ਇਹ ਜਿਹੜੀ ਸਾਇਲੈਂਸ ਚਾਰ ਚਫੇਰੇ ਆਕੂਪਾਈਡ ਵੈਲੀ 'ਚ ਹੈਗੀ ਹੈ, ਇਸ ਤੋਂ ਇਹ ਨਜ਼ਰ ਆਉਂਦਾ ਵੀ ਇਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ ਕਤਲੇਆਮ ਕਰਨੇ, ਔਰ ਦਾ ਵਰਲਡ ਸ਼ੁੱਡ ਸਟਾਪ ਇੰਡੀਆ ਫਰਮ ਇੰਡਲਜਿੰਗ ਇਨ ਬਲੱਡਸ਼ੈਡ ਇਨ ਆਕੂਪਾਈਡ ਕਸ਼ਮੀਰ। ਔਰ ਜਿਹੜਾ ਸਾਡਾ ਇਹ ਸਮਝਣਾ ਆਕੂਪਾਈਡ ਵੈਲੀ ਹੈਜ਼ ਬੀਨ ਕਨਵਰਟਡ ਇਨਟੂ ਅ ਕੰਟੋਨਮੈਂਟ, ਇਹ ਜਿਹੜਾ ਬਿਲਕੁਲ ਇੱਕ ਫੌਜੀ ਛਾਉਣੀ ਬਣਾ ਦਿੱਤੀ ਗਈ ਹੈ। ਸੋ ਮੈਂ ਇਸ ਨੂੰ ਯਕੀਨਨ ਨਹੀਂ ਕਹਿ ਸਕਦਾ ਜਾਂ ਹੋਰ ਕਿਤੇ ਰਿਪੋਰਟਿੰਗ ਨਹੀਂ ਦੇਖੀ ਹੈ ਕਿ ਕੈਮੀਕਲ ਜਿਹੜਾ ਵੈਪਨ ਇਸਤੇਮਾਲ, ਲੇਕਿਨ ਇਸ ਤੋਂ ਇਨਕਾਰਿਆ ਨਹੀਂ ਜਾ ਸਕਦਾ ਕਿ ਜੇ ਹਾਲਾਤ ਇਹਨਾਂ ਦੇ ਕਾਬੂ ਥੱਲੇ ਨਾ ਰਹੇ, ਜਦੋਂ ਇਹ ਗੱਲ ਥੋੜੀ ਬਹੁਤ ਖੁੱਲੇਗੀ, ਰੈਸਟ੍ਰਿਕਸ਼ਨ ਚੁੱਕੀਆਂ ਜਾਣਗੀਆਂ ਤੇ ਇਹ ਉਸ ਹੱਦ ਤੱਕ ਜਾਣਗੇ ਕਿਉਂਕਿ ਉਹ ਪ੍ਰੈਸੀਡੈਂਟ ਜਿਹੜਾ ਹੈ ਉਹ ਸੈੱਟ ਕੀਤਾ ਹੋਇਆ। ਤੇ ਬਾਕੀ ਚੱਲ ਕੀ ਰਿਹਾ ਹੁਣ ਇਹ ਹੈ ਮਦਰ ਡਿਨਾਈਡ ਪਰਮਿਸ਼ਨ ਟੂ ਮੀਟ ਮਹਿਬੂਬਾ ਮੁਫਤੀ। ਹੁਣ ਜਿਹੜੀ ਕੱਲ ਤੱਕ 2.5 ਸਾਲ ਜਿਹੜੀ ਬੀਜੇਪੀ ਦੇ ਨਾਲ ਕੋਲੀਸ਼ਨ ਬਣਾ ਕੇ ਚੀਫ ਮਿਨਿਸਟਰ ਸੀ, ਮਹਿਬੂਬਾ ਮੁਫਤੀ ਚੀਫ ਆਫ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਐਂਡ ਅਦਰ ਪੋਲੀਟੀਕਲ ਲੀਡਰਸ ਇਨਕਲੂਡਿੰਗ ਅਮਰ ਅਬਦੁੱਲਾ have been locked up in separate guest houses
since August 5th। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਗੁਲਸ਼ਨ ਮੁਫਤੀ, mother of Jammu and Kashmir's incarcerated former Chief Minister Mehbooba Mufti, has sought permission to meet her daughter for just a few minutes but has not been granted permission। उन्होंने कहा जी कुछ मिनट देखो, और उन्होंने कहा कि we wrote a letter to Jammu Kashmir police asking for a short meeting, we even said you can frisk her, ਕਿ ਸਾਡੀਆਂ ਤਲਾਸ਼ੀਆਂ ਲੈ ਲਓ, ਜੀ ਸਾਨੂੰ ਤਲਾਸ਼ੀਆਂ ਲੈ ਕੇ ਹੁਣ ਮਾਂ ਹੈ ਮਾਂ ਕਿ 3 ਹਫ਼ਤੇ ਤੋਂ ਜ਼ਿਆਦਾ ਹੋ ਗਏ, ਬੱਚੀ ਦੇ ਨਾਲ ਕੀ ਹੋ ਰਿਹਾ ਹੈ। ਉਹਨਾਂ ਨੇ ਕਿਹਾ ਜੀ ਨਾ, ਤੂੰ ਉਹਨਾਂ ਨੂੰ ਨਹੀਂ ਮਿਲ ਸਕਦੀ। ਉਹਨਾਂ ਨੇ ਕਿਹਾ ਕਿ ਵਾਈ ਆਰ ਮਦਰਸ ਐਂਡ ਡਾਟਰਸ ਨਾਟ ਬੀਇੰਗ ਅਲਾਉਡ ਟੂ ਮੀਟ, ਮਾਵਾਂ ਧੀਆਂ ਤੁਸੀਂ ਕਿਉਂ ਨਹੀਂ ਮਿਲ ਸਕਦੀ, ਵਿਛੋੜ ਦਿੱਤੀਆਂ ਨੇ। ਹਾਊ ਵਿਲ ਦੈਟ ਇੰਪੈਕਟ ਦਾ ਗਰਾਊਂਡ ਸਿਚੁਏਸ਼ਨ, ਮਾਂ ਜਾ ਕੇ ਧੀ ਨੂੰ ਮਿਲੇਗੀ, ਕਿਹੜਾ ਕੀ ਬਦਲ ਜਾਏਗਾ ਉਹਦੇ ਨਾਲ, ਕਿਵੇਂ ਇਹ ਸਾਰਾ ਤੁਸੀਂ ਕਰ ਰਹੇ ਹੋ। ਔਰ ਉਹਦੇ 'ਚ ਇਹ ਮਹਿਬੂਬਾ ਮੁਫਤੀ ਦੀ ਡਾਟਰ ਸਾਨਾ ਇਲਤਜ਼ਾ ਮੁਫਤੀ ਨੇ ਫੋਨ ਕਨਵਰਸੇਸ਼ਨ 'ਚ ਕਿਹਾ, ਔਰ ਇਹ ਉਹਨਾਂ ਨੇ ਜਿਹੜਾ ਅਮਿਤ ਸ਼ਾਹ ਨੂੰ ਵੀ ਲਿਖਿਆ ਇੰਡੀਪੈਂਡੈਂਸ ਡੇ ਤੇ, ਉਹ 'ਚ ਉਹਨਾਂ ਨੇ ਕਿਹਾ ਕਿ ਕਸ਼ਮੀਰੀਜ਼ ਹੈਵ ਬੀਨ ਕੇਜਡ ਲਾਈਕ ਐਨੀਮਲਸ ਐਂਡ ਡਿਪਰਾਈਵਡ ਆਫ ਬੇਸਿਕ ਹਿਊਮਨ ਰਾਈਟਸ। ਸਾਡੀਆਂ ਮੁੱਢਲੀਆਂ ਜਿਹੜੇ ਹਕੂਕ ਨੇ ਉਹ ਵੀ ਸਾਥੋਂ ਖੋਹ ਲਏ ਨੇ, ਸਾਨੂੰ ਜਾਨਵਰਾਂ ਦੀ ਤਰ੍ਹਾਂ ਪਿੰਜਰਿਆਂ ਦੇ ਵਿੱਚ ਤਾੜਿਆ ਹੋਇਆ। ਔਰ ਇਹ ਜਿਹੜਾ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲੇ ਨੇ, ਦੇ ਹੈਵਨਟ ਦਾ ਰਾਈਟ ਟੂ ਸਪੀਕ ਅਪ ਇਨ ਦਾ ਫੇਸ ਆਫ ਅਨਇਮੈਜਿਨੇਬਲ ਰਿਪਰੈਸ਼ਨ। ਔਰ ਉਹਨਾਂ ਨੂੰ ਇਹ ਵੀ ਸਾਹਮਣੇ ਆਇਆ ਕਿ ਇਹ ਮਹਿਬੂਬਾ ਮੁਫਤੀ ਨਾਲ ਜਾ ਕੇ ਡੀਲ ਬਣਾ ਰਹੇ ਸੀ, ਉਮਰ ਅਬਦੁੱਲਾ ਨਾਲ ਵੀ, ਕਿ ਤੁਹਾਨੂੰ ਅਸੀਂ ਛੱਡ ਦਿੰਨੇ ਪਰ ਇੱਕ ਸ਼ਰਤ ਦੇ ਉੱਤੇ ਕਿ ਜਾ ਕੇ ਤੁਸੀਂ ਕੋਈ ਲੈਕਚਰ ਨਹੀਂ ਕਰੋਗੇ, ਕੋਈ ਰੈਲੀ ਨਹੀਂ ਕਰੋਗੇ, ਲੋਕਾਂ ਨਾਲ ਕੋਈ ਨਹੀਂ ਆਪਣਾ। ਉਹਨਾਂ ਨੇ ਕਿਹਾ ਜੀ ਨਹੀਂ, ਸਾਨੂੰ ਇਹੋ ਜਿਹੀ ਜਿਹੜੀ ਕਬਰਾਂ ਦੀ ਚੁੱਪ ਵਾਲੀ ਆਜ਼ਾਦੀ ਹੈ, ਇਸ ਤੋਂ ਉਹ ਨਹੀਂ ਚਾਹੀਦੀ, ਤੁਸੀਂ ਸਾਨੂੰ ਰੱਖੋ। ਔਰ ਇੱਕ ਪਾਸੇ ਇਹਨਾਂ ਦਾ ਇਹ ਚੱਲ ਰਿਹਾ ਤੇ ਦੂਸਰੇ ਪਾਸੇ ਮੈਂ ਦੇਖ ਰਿਹਾ ਸੀ ਵੀ ਜਿਵੇਂ ਇਹਨਾਂ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਜਿਵੇਂ ਸਾਰਾਗੜੀ ਦੀ ਲੜਾਈ ਨੂੰ ਇੱਕ ਬੜਾ ਕਿੰਨੇ ਐਪੀਸੋਡ 60 ਤੋਂ 65 ਵਾਲੇ ਸਰਫਰੋਸ਼ 21 ਸਰਫਰੋਸ਼ ਪੂਰਾ ਸੀਰੀਅਲ ਬਣਾਇਆ, ਔਰ ਕੇਸਰੀ ਦੇ ਨਾਂ ਥੱਲੇ ਜਿਹੜੀ ਮੂਵੀ ਬਣਾ ਕੇ ਉਹ ਸੂਰਾ, ਔਰ ਉਹਦੇ ਚੋਂ ਫਿਰ ਪੂਰਾ ਫਾਇਦਾ ਕੱਢਿਆ ਤੇ ਜਿਹੜਾ ਕੇਸਰੀ ਦਾ ਹੀਰੋ ਸੀ ਉਹੀ ਉਹਨੂੰ ਮੋਦੀ ਨੂੰ ਫਿਰ ਜਿਹੜਾ ਹੈ ਉਹ ਇੰਟਰਵਿਊ ਵੀ ਕਰ ਰਿਹਾ। ਔਰ ਹੁਣ ਇਹ ਸਾਹਮਣੇ ਆ ਰਿਹਾ ਵੀ ਇਹ ਈਵਨ ਜੰਮੂ ਕਸ਼ਮੀਰ 'ਚ ਜਿਹੜਾ ਮੁਸਲਮਾਨਾਂ ਦਾ ਬੋਲਬਾਲਾ ਹੈ, ਉਸ ਨੈਰੇਟਿਵ ਨੂੰ ਵੀ ਰੈਸਟ ਆਫ ਇੰਡੀਆ ਦੇ ਹਿੰਦੂਆਂ ਨੂੰ ਵੀ ਔਰ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ ਕਿ ਇਹ ਕਸ਼ਮੀਰ ਸਦਾ ਤੋਂ ਮੁਸਲਮਾਨਾਂ ਦਾ ਨਹੀਂ ਸੀ, ਇੱਥੇ ਸਾਡੇ ਹਿੰਦੂਆਂ ਦਾ ਰਾਜ ਸੀ। ਔਰ ਉਹਨਾਂ ਨੇ ਇੱਕ ਕੋਈ ਨਾਮ ਨਿਹਾਦ ਉੱਥੋਂ ਦੀ ਰਾਣੀ ਕੱਢ ਲਈ ਹੈ ਕਿ 12ਵੀਂ 13ਵੀਂ ਸਦੀ 'ਚ ਉੱਥੇ ਰੂਲ ਕਰਦੀ ਸੀ, ਉਹਦੇ ਉੱਤੇ ਇੱਕ ਫਿਲਮ ਬਣ ਰਹੀ ਹੈ। ਔਰ ਇਹ ਖਬਰ ਹੈ ਸਟੋਰੀ ਆਫ ਕਸ਼ਮੀਰਜ਼ ਲਾਸਟ ਹਿੰਦੂ ਕੁਈਨ ਟੂ ਗੈਟ ਬਿਗ ਸਕਰੀਨ ਟ੍ਰੀਟਮੈਂਟ, ਕਿ ਵੱਡੇ ਪਰਦੇ ਤੇ ਆ ਰਹੀ ਹੈ ਕਿ ਇਹ ਫਿਲਮ ਔਨ ਕੋਟਾ ਰਾਣੀ, ਕੋਈ ਕੋਟਾ ਰਾਣੀ ਕੱਢ ਲਈ ਹੈ। The last Hindu queen to rule Kashmir is coming to the big screen, the makers announced on Tuesday। और बना कौन रहे हैं? Reliance Entertainment and Phantom Films have joined hands to produce the ambitious project according to press release। ਹੁਣ ਉਹ ਇਹ ਸਾਬਤ ਕਰਨਗੇ ਜੀ ਇਹ ਤਾਂ ਸਾਡਾ ਹੀ ਸੀ ਜੀ। ਔਰ ਇਹ ਕੋਟਾ ਰਾਣੀ lived and ruled Kashmir in the 13th century AD। ਹੁਣ 700 ਸਾਲ ਪਹਿਲਾਂ ਦੇ ਇਹਨਾਂ ਨੇ ਕੋਈ ਰਾਣੀ ਕੱਢੀ ਹੈ ਕਿ ਜੀ ਇਹ ਹਿੰਦੂ ਰਾਣੀ ਉਹਨੂੰ ਰਾਜ ਕਰਦੇ ਸੀ, ਐਂਡ ਵਾਜ਼ ਇਨ ਪ੍ਰਿੰਸੀਪਲ ਪ੍ਰੋਟੈਗੋਨਿਸਟ ਆਫ ਏ ਹਾਈਲੀ ਡਰਾਮੈਟਿਕ ਪੀਰੀਅਡ ਆਫਟਰ ਵਿਚ ਦਾ ਸ਼ਾਹ ਮੀਰ ਡਾਇਨੈਸਟੀ ਬਿਕੇਮ ਦਾ ਫਸਟ ਫੋਰਨ ਰੂਲਰਸ ਆਫ ਦਾ ਸਟੇਟ। ਕਿ ਵੀ ਜਿਹੜੀ ਓਰੀਜਨਲ ਸੀ ਉਹ ਤਾਂ ਕੋਟਾ ਰਾਣੀ ਸੀ, 700 ਸਾਲ ਪਹਿਲਾਂ ਉਹਦਾ ਰਾਜ ਸੀ, ਤੇ ਹੁਣ ਅਸੀਂ ਕੋਟਾ ਰਾਣੀ ਦਾ ਰਾਜ ਹੀ ਵਾਪਸ ਲਿਆ ਰਹੇ ਹਾਂ। ਔਰ ਮੋਦੀ ਜੋ ਕਰ ਰਿਹਾ ਉਹ ਕੋਟਾ ਰਾਣੀ ਉਹਨੂੰ ਦੇਵੀ ਵੀ ਬਣਾ ਦੇਣਗੇ, ਪਰਦੇ ਦੇ ਉੱਤੇ ਇਹਨਾਂ ਨੇ ਕਹਾਣੀ ਬਣਾਣੀ ਹੈ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਜੋ ਬਹੁਤ ਬਹਾਦਰ ਸੀ, ਇਟਸ ਅ ਮੈਟਰ ਆਫ ਗ੍ਰੇਟ ਸਰਪ੍ਰਾਈਜ਼ ਦੈਟ ਐਜ਼ ਇੰਡੀਅਨਸ we don't know enough or at all about a personality like Kota Rani. Her life was extremely dramatic and she is perhaps one of the most able women rulers that India produced, said Montana। ਮੈਂ ਕਿਹਾ ਜੀ ਇੰਨੀ ਕਾਬਲ ਜਿਹੜੀ ਭਾਰਤ ਦੇ ਵਿੱਚ ਇੰਨੀ ਕਾਬਲ ਕੋਟਾ ਰਾਣੀ ਜੰਮੀ, ਔਰ 13ਵੀਂ ਸਦੀ 'ਚ 12ਵੀਂ ਸਦੀ 13ਵੀਂ 700 ਸਾਲ ਪਹਿਲਾਂ ਉਹਨੂੰ ਅਸੀਂ ਪਰਦੇ ਤੇ ਲਿਆ ਰਹੇ। ਹਰ ਕਰੈਕਟਰ ਹੈਜ਼ ਮੈਨੀ ਸ਼ੇਡਸ but without a doubt she is one of the tallest female characters to have come out of our country। We will be making this film at an ambitious scale। ਹੁਣ ਇਹ ਨੈਕਸਟ ਪਾਰਟ ਹੈ ਕਿ ਵੀ ਜੋ ਤੁਸੀਂ ਗੁਨਾਹ ਕੀਤਾ, ਲੋਕਾਂ ਦੇ ਉੱਤੇ ਤੁਸੀਂ ਜ਼ੁਲਮ ਕਰ ਰਹੇ ਹੋ,
ਲੋਕਾਂ ਨੂੰ ਹੁਣ ਤੁਸੀਂ ਵੱਡੇ ਪਰਦੇ ਤੇ ਦਿਖਾਓ ਕਿ ਵੀ ਜਿਵੇਂ ਇਹਨਾਂ ਨੇ ਉਹ ਝਾਂਸੀ ਰਾਣੀ ਖੂਬ ਲੜੀ ਮਰਦਾਨੀ ਵੇ ਤੋਂ ਝਾਂਸੀ ਵਾਲੀ ਜਿਹੜੀ ਅੰਗਰੇਜ਼ਾਂ ਦੀ ਜਿਹੜੀ ਆ ਖੁਸ਼ਾਮਦ ਕਰਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੀ ਸੀ, ਜਿਹੜਾ ਪੁੱਤਰ ਅਡਾਪਟ ਕੀਤਾ ਸੀ, ਕਿਉਂਕਿ ਇਹ ਵੀ ਅਡਾਪਸ਼ਨ ਐਕਸੈਪਟ ਕਰਨੀ ਹੈ ਕਿ ਨਹੀਂ ਅੰਗਰੇਜ਼ਾਂ ਦੇ ਹੱਥ ਵਾਸ ਸੀ, ਉਹ ਉਹਨਾਂ ਨੇ ਡਿਨਾਈ ਕਰਤੀ ਔਰ ਉਹਨੂੰ ਇਹਨਾਂ ਨੇ ਲక్ష్ਮੀ ਬਾਈ ਤੇ ਦੁਰਗਾ ਤੇ ਕੀ ਕੁਝ ਬਣਾ ਦਿੱਤਾ। ਫਿਰ ਇਹਨਾਂ ਨੇ ਉਹ ਕਿੱਥੋਂ ਪਦਮਣੀ ਕੱਢੀ, ਜਿਹੜਾ ਹਿਸਟਰੀ 'ਚ ਕੋਈ ਕਰੈਕਟਰ ਹੀ ਨਹੀਂ, ਅਲਾਉਦੀਨ ਖਿਲਜੀ ਨੂੰ ਜਿਹੜਾ ਉਹ ਨੈਗੇਟ ਕਰਕੇ ਉਹਨੂੰ ਪਦਮਣੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਦੇਵੀ ਬਣਾ ਕੇ ਸਾਹਮਣੇ ਰੱਖ ਦਿੱਤੀ। ਔਰ ਜਿਹੜੀ ਹੁਣ ਇਹ ਕੋਟਾ ਰਾਣੀ ਕੱਢ ਲਈ ਹੈ ਔਰ ਇਹਨਾਂ ਨੂੰ ਜਿਹੜੀਆਂ ਹਿਸਟਰੀ ਦੀਆਂ ਰੀਅਲ ਜੇ ਵਿਮਨ ਕਰੈਕਟਰ, ਰਜੀਆ ਸੁਲਤਾਨਾ ਕੋਈ ਛੋਟਾ ਕਰੈਕਟਰ ਨਹੀਂ ਸੀ, ਮਹਾਰਾਣੀ ਜਿੰਦਾ ਜਿਹਨੇ ਅੰਗਰੇਜ਼ਾਂ ਦੇ ਖਿਲਾਫ ਉੱਥੇ ਵੀ ਲੜੀ, 18 ਸਾਲ 13 ਸਾਲ ਐਗਜ਼ਾਈਲ ਚ ਅਖੀਰ ਤੱਕ ਆਪਣੇ ਪੁੱਤਰ 'ਚ ਵੀ ਉਹ ਸਪਿਰਿਟ ਭਰੀ, ਉਹ ਇਹਨਾਂ ਦੇ ਹੀਰੋ ਨਹੀਂ ਨੇ। ਇਹ ਕੋਈ ਇਮੈਜਿਨਰੀ ਕੋਟਾ। ਹੁਣ ਇਹਦਾ ਮਤਲਬ ਇਹ ਆ ਕਿ ਜੰਮੂ ਕਸ਼ਮੀਰ 'ਚ ਨਾ ਸਿਰਫ ਇਹ ਡੈਮੋਗ੍ਰਾਫਿਕਸ ਬਦਲਣਗੇ, ਇਹ 700 ਸਾਲ ਦੀ ਹਿਸਟਰੀ ਨੂੰ ਧੋ ਕੇ ਇਹ ਕੋਈ ਕੋਟਾ ਰਾਣੀ ਤੇ ਫਿਰ ਕੋਈ ਹੋਰ ਲੱਭ ਲਿਆਣਗੇ, ਕੋਈ ਬਾਂਦਰ ਰਾਜਾ ਕਿ ਜੀ ਇੱਥੇ ਤਾਂ ਬੜਾ ਜ਼ਬਰਦਸਤ ਸਾਡਾ ਇਹ ਬਾਂਦਰਾਂ ਦਾ ਰਾਜ ਸੀ ਔਰ ਬਾਂਦਰਾਂ ਦੇ ਰਾਜ ਲੋਕ ਬਹੁਤ ਸੁਖੀ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।